ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਸਵਾਗਤ ਹੈ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਚ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਮਾਰਚ ਦੀ 11 ਤਰੀਕ ਆ, ਦਿਨ ਸੋਮਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਟਿਰਕੀਅਨ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਅਨ 415-909-0503 ਦੇ ਉੱਤੇ। ਇਸ ਦੇ ਨਾਲ ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਹਰਿੰਦਰ ਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮਾਂਟ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਮੰਟੀਕਾ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕੈਲੀਫੋਰਨੀਆ ਦੇ ਵਿੱਚ ਇੱਕ ਬੰਦੇ ਨੂੰ ਚਾਰਜ ਕੀਤਾ ਗਿਆ ਹੈਗਾ, ਕਿਉਂਕਿ ਉਹ ਕੱਛੂ ਕੁੰਮੇ ਜੋ ਹੁੰਦੇ ਆ, ਟਰਟਲਸ ਆ, ਉਹਨਾਂ ਨੂੰ ਜਰਾਬਾਂ ਦੇ ਵਿੱਚ ਪਾ ਕੇ ਇੱਕ ਬਾਕਸ ਦੇ ਥਰੂ ਜਿਹੜਾ ਉਸਨੇ ਸਮਗਲ ਕੀਤਾ ਸੀ। ਈਸਟਰਨ ਬਾਕਸ ਟਰਟਲਸ ਜੋ ਇੰਟਰਨੈਸ਼ਨਲ ਐਗਰੀਮੈਂਟ ਦੇ ਥਰੂ, ਫੈਡਰਲ ਲਾ ਦੇ ਥਰੂ ਜੋ ਉਹ ਪ੍ਰੋਟੈਕਟਡ ਹੈਗੇ ਆ, ਤੇ ਉਹਨਾਂ ਨੂੰ USA ਦੇ ਵਿੱਚ ਨਹੀਂ ਲਿਆਂਦਾ ਜਾ ਸਕਦਾ ਤੇ ਨਾ ਹੀ ਉਹਨਾਂ ਨੂੰ ਵੇਚਿਆ ਜਾ ਸਕਦਾ ਹੈਗਾ। ਸਾਈ ਕਿੰਗ 53 ਸਾਲਾਂ ਦਾ ਇਸ ਨੂੰ ਚਾਰਜ ਕੀਤਾ ਗਿਆ ਹੈਗਾ, ਐਕਸਪੋਰਟਿੰਗ ਮਰਚੈਂਡਾਈਜ਼ ਕੰਟਰਰੀ ਟੂ ਦਾ ਲਾ। ਤੇ ਕਹਿੰਦੇ ਵੀ ਇਹ ਜਿਹੜੇ ਕੱਛੂ ਕੁੰਮੇ ਆ 6 ਇੰਚ ਦੇ ਹੁੰਦੇ ਆ ਤੇ 100 ਸਾਲ ਤੱਕ ਇਹ ਜੀ ਸਕਦੇ ਹੈਗੇ ਆ। 1975 ਦੇ ਵਿੱਚ ਇੰਟਰਨੈਸ਼ਨਲ ਕਨਵੈਨਸ਼ਨ ਦੇ ਥਰੂ ਇਹ ਜਿਹੜਾ ਆ ਲਾ ਪਾਸ ਕੀਤਾ ਗਿਆ ਸੀ। ਸੋ 40 ਦੇ ਕਰੀਬ ਜਿਹੜੇ ਟਰਟਲਸ ਆ ਇਸ ਇੱਕ ਬਾਕਸ ਦੇ ਵਿੱਚ ਪਾਏ ਗਏ, ਜਿਹੜਾ ਉਸਨੇ ਭੇਜਿਆ ਸੀ, ਤੇ ਜਰਾਬਾਂ ਦੇ ਵਿੱਚ ਪਾਏ ਹੋਏ ਸੀ, ਤੇ ਉਹਨਾਂ ਦੀ ਜਿਹੜੀ ਵੈਲਿਊ ਆ $2.25 ਮਿਲੀਅਨ ਦੇ ਕਰੀਬ ਬਣਦੀ। ਵਾਹ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਟਾਈਮ ਚੇਂਜ ਹੋ ਕੇ ਹਟਿਆ ਬੀਤੇ ਵੀਕਐਂਡ ਦੇ ਉੱਤੇ, ਤਾਂ ਇਹ ਚਰਚਾ ਹਮੇਸ਼ਾ ਹੀ ਉਹਨਾਂ ਦਿਨਾਂ ਦੇ ਵਿੱਚ ਫਿਰ ਛਿੜ ਪੈਂਦੀ ਆ ਵੀ ਭਾਈ ਇਹ ਜਿਹੜਾ ਟਾਈਮ ਚੇਂਜ ਆ ਇਹ ਬੰਦ ਹੋਣਾ ਚਾਹੀਦਾ। ਹੁਣ ਕੈਲੀਫੋਰਨੀਆ ਦੇ ਵਿੱਚ ਇੱਕ ਹੋਰ ਨਵਾਂ ਪ੍ਰਪੋਜ਼ਡ ਬਿੱਲ ਲਿਆਂਦਾ ਜਾ ਰਿਹਾ ਆ, ਸੈਨੇਟ ਬਿੱਲ 1413। ਸੈਨੇਟਰ ਰੋਜਰ ਨੀਏਲੋ ਫੇਅਰ ਓਕਸ ਤੋਂ ਜਿਹੜੇ ਨੇ ਰਿਪਬਲਿਕਨ ਪਾਰਟੀ ਵੱਲੋਂ ਉਹਨਾਂ ਨੇ ਇੰਟਰੋਡਿਊਸ ਕੀਤਾ ਹੈ। ਕਹਿੰਦੇ ਇਸ ਬਿੱਲ ਦੇ ਵਿੱਚ ਉਹਨਾਂ ਨੇ ਮੰਗ ਕੀਤੀ ਆ ਵੀ ਜਿਹੜਾ ਡੇ ਲਾਈਟ ਸੇਵਿੰਗ ਟਾਈਮ ਆ ਉਸ ਨੂੰ ਰਿਪੀਲ ਕਰ ਦੇਣਾ ਚਾਹੀਦਾ ਆ, ਵੀ ਉਹ ਵਾਪਸ ਲੈ ਲਓ, ਇੱਕੋ ਟਾਈਮ ਈਅਰ ਰਾਊਂਡ ਰਹੇ। ਅਮਰੀਕਨ ਮੈਡੀਕਲ ਐਸੋਸੀਏਸ਼ਨ ਕਹਿੰਦੀ ਆ US ਨੂੰ ਆਪਣਾ ਜਿਹੜਾ ਸੀਜ਼ਨਲ ਟਾਈਮ ਚੇਂਜ ਆ ਉਸ ਦੀ ਥਾਂ ਦੇ ਉੱਤੇ ਸਟੈਂਡਰਡ ਈਅਰ ਰਾਊਂਡ ਟਾਈਮ ਵੀ ਸਾਰਾ ਸਾਲ ਇੱਕੋ ਵਕਤ ਰਵੇ, ਉਹ ਰੱਖਣਾ ਜਿਹੜਾ ਉਹ ਚਾਹੀਦਾ ਆ। US ਨੂੰ ਕਹਿੰਦੇ ਵੀ ਐਲੀਮੀਨੇਟ ਕਰਨਾ ਚਾਹੀਦਾ। ਜਰਨਲ ਆਫ ਕਲੀਨਿਕਲ ਸਲੀਪ ਮੈਡੀਸਨ ਉਹ ਵੀ ਇਸ ਦੇ ਹੱਕ ਦੇ ਵਿੱਚ ਆ। 2018 ਚ ਇੱਕ ਪ੍ਰੋਪ 7 ਆਈ ਸੀ, ਪ੍ਰੋਪੋਜੀਸ਼ਨ 7, ਜਿਸ ਨੂੰ 60% ਵੋਟਾਂ ਦੇ ਨਾਲ, ਤਕਰੀਬਨ 7 ਮਿਲੀਅਨ ਤੋਂ ਵੱਧ ਵੋਟਾਂ ਨਾਲ ਕੈਲੀਫੋਰਨੀਆ ਦੇ ਲੋਕਾਂ ਨੇ ਕਿਹਾ ਸੀਗਾ ਵੀ ਭਾਈ ਕਾਂਗਰਸ ਨੂੰ ਇਸ ਦੇ ਵਿੱਚ ਅਮੈਂਡ ਕਰਨਾ ਚਾਹੀਦਾ ਆ ਵੀ ਟਾਈਮ ਚੇਂਜ ਨਾ ਹੋਵੇ। ਪਰ ਕਹਿੰਦੇ ਵੀ ਸਾਰੇ ਜਾਣੇ ਔਨ ਬੋਰਡ ਵੀ ਨਹੀਂ ਆ ਸਟੈਂਡਰਡ ਪ੍ਰਪੋਜ਼ਲ ਟਾਈਮ ਦੇ ਉੱਤੇ। ਕਈ ਕਹਿੰਦੇ ਵੀ ਡੇ ਲਾਈਟ ਸੇਵਿੰਗ ਟਾਈਮ ਆ ਉਹ ਫਾਇਦਾ ਹੁੰਦਾ ਆ ਜਦੋਂ ਹੁਣ ਆਪਾਂ ਨੂੰ ਕੁਝ ਘੰਟੇ ਐਕਸਟਰਾ ਸਨਲਾਈਟ ਮਿਲਦੀ ਆ। ਕਹਿੰਦੇ ਵੀ ਇਦਾਂ ਹੋਣ ਦੇ ਨਾਲ ਕ੍ਰਾਈਮ ਘਟਦਾ ਆ, ਆਊਟਡੋਰ ਐਕਟੀਵਿਟੀਜ਼ ਵੱਧਦੀ ਆ, ਤੇ ਤੁਹਾਡੇ ਮੂਡ ਤੇ ਓਵਰਆਲ ਹੈਲਥ ਦੇ ਵਿੱਚ ਫਾਇਦਾ ਹੁੰਦਾ ਆ। ਕੈਲੀਫੋਰਨੀਆ ਦੇ ਵਿੱਚ ਹੁਣ ਚਾਹੇ ਡੇ ਲਾਈਟ ਸੇਵਿੰਗ ਹੋਵੇ ਚਾਹੇ ਨਾ ਹੋਵੇ, ਆਪਾਂ ਓਵਰਆਲ ਤਾਂ ਇੱਥੇ ਇਹੀ ਦੇਖਿਆ ਆ ਵੀ ਭਾਈ ਕ੍ਰਾਈਮ ਜਿਹੜਾ ਫਿਰ ਵੀ ਲਗਾਤਾਰ ਵੱਧ ਰਿਹਾ ਹੈਗਾ। ਪਰ ਇਹ ਟਾਈਮ ਚੇਂਜ ਕਰਨ ਦੇ ਜਬ ਖਣੋ ਅੱਜ ਬਹੁਤ ਸਾਰੇ ਨਿਆਣੇ ਲੇਟ ਹੋਏ ਹੋਣੇ ਆ, ਕਈਆਂ ਨੂੰ ਟਾਈਮ ਨੂੰ ਉੱਠਣ ਨੂੰ ਵਕਤ ਨਹੀਂ ਮਿਲਿਆ ਹੋਣਾ, ਜਾਂ ਉਹਨਾਂ ਨੂੰ ਜਲਦੀ ਉੱਠਣਾ ਪਿਆ ਹੋਣਾ ਆਪਣੀ ਰੂਟੀਨ ਦੇ ਮੁਤਾਬਕ, ਤੇ ਬਹੁਤ ਵਾਰੀ ਐਕਸੀਡੈਂਟਸ ਤੇ ਹੋਰ ਚੀਜ਼ਾਂ ਦਾ ਕਾਰਨ ਵੀ ਇਹ ਟਾਈਮ ਚੇਂਜ ਬਣਦਾ ਆ। ਇਸ ਲਈ ਮੰਗ ਤਾਂ ਕਰ ਰਹੇ ਆ, ਪਰ ਦੇਖੋ ਹੁਣ ਸੈਨੇਟ ਬਿੱਲ 1413 ਨੂੰ ਕਿੰਨਾ ਕੁ ਸਮਰਥਨ ਇੱਥੇ ਮਿਲਦਾ ਹੈ। ਅਗਲੀ ਖਬਰ ਵੱਲ ਚੱਲੀਏ। ਨਵੀਂ ਸਟੱਡੀ ਜੋ ਆਈ ਆ ਉਹਦੇ ਮੁਤਾਬਕ ਕੈਲੀਫੋਰਨੀਆ ਦੇ ਵਿੱਚ 10 ਜਿਹੜੇ ਆ ਬਹੁਤ ਮਾੜੇ ਸ਼ਹਿਰ ਆ, ਵਰਸ ਸਿਟੀਜ਼ ਆ ਰੈਂਟਰਸ ਦੇ ਲਈ। ਕਹਿੰਦੇ ਪਈ ਰੈਂਟ ਵੀ ਬਹੁਤ ਜ਼ਿਆਦਾ ਆ,
ਇਨਕਮ ਦੇ ਹਿਸਾਬ ਦੇ ਨਾਲ, ਤੇ ਉਹਨਾਂ 'ਚ ਕ੍ਰਾਈਮ ਵੀ ਜ਼ਿਆਦੇ ਆ। ਇੱਕ ਵਿਕਟਰਵਿਲ ਟਾਊਨ ਆਇਆ ਹੈ ਤੇ ਉਹ ਸੈਨ ਬਰਨਡੀਨੋ ਕਾਉਂਟੀ 'ਚ, ਜਿੱਥੇ ਕਹਿੰਦੇ ਵੀ 61.9% ਜੋ ਰੈਜ਼ੀਡੈਂਟਸ ਆ ਉਹ ਕਹਿੰਦੇ ਵੀ ਰੈਂਟ ਬਹੁਤ ਜ਼ਿਆਦਾ ਹੈ, ਟਿਪੀਕਲੀ $2122 ਦੇ ਕਰੀਬ ਆ, ਤੇ ਕ੍ਰਾਈਮ ਰੇਟ 24 ਆ ਉੱਥੇ 1000 ਰੈਜ਼ੀਡੈਂਟਸ ਦੇ ਪਿੱਛੇ। ਇਸੇ ਤਰ੍ਹਾਂ ਫੇਅਰਫੀਲਡ ਦੇ ਵਿੱਚ ਕ੍ਰਾਈਮ ਰੇਟ 32 ਆ। ਹੇਵਰਡ ਦੇ ਵਿੱਚ 57% ਜਿਹੜੇ ਰੈਂਟਰਸ ਆ ਉਹ ਕਹਿੰਦੇ ਵੀ ਬਹੁਤ ਜ਼ਿਆਦਾ ਰੈਂਟ ਆ, ਅਸੀਂ ਅਫੋਰਡ ਨਹੀਂ ਕਰ ਸਕਦੇ ਹੈਗੇ। ਉਹਨਾਂ ਦੀ ਇਨਕਮ ਦਾ ਇੰਨਾ ਪੈਸਾ ਜਿਹੜਾ ਆ ਰੈਂਟ ਤੇ ਚਲਾ ਜਾਂਦਾ ਹੈ। ਤੇ ਉੱਥੇ ਵੀ ਹੇਵਰਡ 40% ਕ੍ਰਾਈਮ ਰੇਟ ਆ, 40 ਜਿਹੜਾ ਰੇਟ ਆਉਂਦਾ ਆ 1000 ਰੈਜ਼ੀਡੈਂਸ ਦੇ ਪਿੱਛੇ। ਰਿਚਮੌਂਡ 'ਚ 45 ਆਉਂਦਾ ਹੈਗਾ ਇੱਥੇ। ਲੈਨਕਾਸਟਰ, ਐਂਟੀਓਕ, ਓਸ਼ਨ ਸਾਈਡ, ਪਾਮਡੇਲ, ਮੈਨੀਫੀ, ਇਹ ਸਾਰੇ ਜਿਹੜੇ ਆ 10 ਸ਼ਹਿਰ ਕੈਲੀਫੋਰਨੀਆ ਦੇ ਆਏ ਆ। ਜਿਹੜੇ ਸਭ ਤੋਂ ਬੈਸਟ ਸ਼ਹਿਰ ਗਿਣੇ ਗਏ ਹੈਗੇ ਆ, ਉਹਨਾਂ 'ਚ ਪਹਿਲੇ 10 ਦੇ ਵਿੱਚ ਇੱਕੋ ਇੱਕ ਸ਼ਹਿਰ ਜੋ ਆਇਆ ਆ ਉਹ ਸੈਂਟਾ ਰੋਜ਼ਾ ਆਇਆ ਆ, ਜਿੱਥੇ ਟਿਪੀਕਲ ਰੈਂਟ $3132 ਆ। ਐਨੂਅਲ ਉਹਨਾਂ ਦੀ ਇਨਕਮ ਜਿਨ੍ਹਾਂ ਦਾ 3132 ਹੈ 1,36,000 ਆ, ਤੇ 5.8% ਜਿਹੜਾ ਆ ਵੇਕੈਂਟ ਰੈਂਟਲਸ ਆ ਉੱਥੇ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਇੱਕ ਅਫਸਰ ਇਸ ਟਾਈਮ ਤੱਤੇ ਪਾਣੀ 'ਚ ਆ, ਕਿਉਂਕਿ ਉਸ ਦੇ ਦੁਆਰਾ ਇੱਕ 15 ਸਾਲਾਂ ਦਾ ਮੁੰਡਾ ਜਿਸ ਦੇ ਹੱਥ ਦੇ ਵਿੱਚ ਕਹਿੰਦੇ ਗਾਰਡਨਿੰਗ ਟੂਲ ਸੀ, ਉਸ ਨੂੰ ਉਸ ਦੇ ਦੁਆਰਾ ਸ਼ੂਟ ਕਰ ਦਿੱਤਾ ਗਿਆ ਤੇ ਉਸ ਦੀ ਮੌਤ ਹੋ ਗਈ ਆ। ਸਿਵਲ ਰਾਈਟ ਜਿਹੜੇ ਐਡਵੋਕੇਟਸ ਆ ਉਹ ਪੁਲਿਸ ਦੇ ਉਸ ਬੋਡੀ ਕੈਮ ਵੀਡੀਓ ਨੂੰ ਜਾਰੀ ਕਰਨ ਦੀ, ਜਨਤਕ ਕਰਨ ਦੀ ਮੰਗ ਕਰ ਰਹੇ ਆ। ਰਾਇਨ ਗੇਨਰ ਸ਼ਨੀਚਰਵਾਰ ਨੂੰ ਕਹਿੰਦੇ ਵੀ ਇਹ ਮਾਰਿਆ ਗਿਆ ਸੀ ਜਦ ਇੱਕ ਡੈਪਟੀ ਰਿਸਪੌਂਡ ਕਰ ਰਿਹਾ ਸੀ 911 ਕਾਲ ਨੂੰ। ਸੈਨ ਬਰਨਰਡੀਨੋ ਕਾਉਂਟੀ ਦੇ ਵਿੱਚ ਇਹ ਘਟਨਾ ਜਿਹੜੀ ਉਹ ਵਾਪਰਦੀ ਆ। ਸ਼ੈਰਿਫ ਡਿਪਾਰਟਮੈਂਟ ਨੇ ਜਿਹੜਾ ਉੱਥੇ ਦੱਸਿਆ ਵੀ 911 ਕਾਲ ਆਈ ਸੀ ਇੱਕ ਪਰਿਵਾਰ ਦੇ ਦੁਆਰਾ ਵੀ ਇੱਕ ਜਿਹੜਾ ਮੁੰਡਾ ਜਿਸ ਨੂੰ ਬਾਅਦ ਚ ਆਇਡੈਂਟੀਫਾਈ ਕੀਤਾ ਗਿਆ ਰਾਇਨ ਗੇਨਰ ਦੇ ਨਾਂ ਦੇ ਉੱਤੇ, ਵੀ ਕਹਿੰਦੇ ਵੀ ਉਹ ਕਿਸੇ ਪਰਿਵਾਰ ਦੇ ਉੱਤੇ ਹਮਲਾ ਕਰ ਰਿਹਾ ਸੀ ਐਪਲ ਵੈਲੀ ਦੇ ਵਿੱਚ, ਲਾਸ ਐਂਜਲਸ ਤੋਂ ਈਸਟ ਵਾਲੇ ਪਾਸੇ ਆ। ਡਿਪਾਰਟਮੈਂਟ ਨੇ ਜਿਹੜਾ ਉਹ ਕਿਹਾ ਵੀ ਉਹਦੇ ਕੋਲ 5 ਫੁੱਟ ਦਾ ਇੱਕ ਗਾਰਡਨਿੰਗ ਟੂਲ ਸੀਗਾ, ਉਹ ਡੈਪਟੀ ਵੱਲ ਨੂੰ ਵੱਧ ਰਿਹਾ ਸੀ ਜਦ ਡੈਪਟੀ ਨੇ ਉਸ ਨੂੰ ਗੋਲੀ ਜਿਹੜੀ ਉਹ ਮਾਰ ਦਿੱਤੀ, ਜਿਸ ਤੋਂ ਬਾਅਦ ਦੇ ਵਿੱਚ ਗੇਨਰ ਨੂੰ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਜਿੱਥੇ ਉਹ ਦਮ ਤੋੜ ਗਿਆ। ਇਹ ਲਾਇਰ ਨੇ ਫੈਮਿਲੀ ਦੇ ਲਈ, ਜਿਹੜੇ ਗੇਨਰ ਦੇ ਫੈਮਿਲੀ ਦੇ ਲਈ ਉਹਨਾਂ ਨੇ ਦੱਸਿਆ ਆ ਵੀ ਇਹ ਕ੍ਰਾਸ ਕੰਟਰੀ ਰਨਰ ਸੀਗਾ, ਇਸ ਨੂੰ ਆਟਿਜ਼ਮ ਵੀ ਸੀਗਾ ਮੁੰਡੇ ਨੂੰ, ਤੇ ਇਹ ਜਿਹੜੀ ਕਹਿੰਦੇ ਵੀ ਫੇਟਲ ਸ਼ੂਟਿੰਗ ਹੋਈ ਆ ਇਹ ਵਾਰੰਟਡ ਨਹੀਂ ਸੀ, ਇਸ ਨੂੰ ਹੋਰ ਢੰਗ ਦੇ ਨਾਲ ਵੀ ਰੋਕਿਆ ਜਾ ਸਕਦਾ ਸੀਗਾ। ਸੋ ਸ਼ੈਰਿਫ ਡਿਪਾਰਟਮੈਂਟ ਨੇ 911 ਦੀ ਆਡੀਓ ਤੇ ਉਸ ਦਾ ਕੁਝ ਹਿੱਸਾ ਜਿਹੜਾ ਬੋਡੀ ਕੈਮਰਾ ਫੁਟੇਜ ਦਾ ਆ ਉਸ ਨੂੰ ਜਾਰੀ ਜਿਹੜਾ ਆ ਉਹ ਕੀਤਾ ਸੀਗਾ। ਸੋ ਕਹਿੰਦੇ ਵੀ ਕਲਿਪਸ ਦੇ ਵਿੱਚ ਅਜੇ ਉਹ ਮੂਮੈਂਟ ਮੋਰੇ ਨਹੀਂ ਆਈ ਜਦ ਸ਼ੂਟਿੰਗ ਜਿਹੜੀ ਆ ਉਹ ਵਾਪਰੀ ਸੀਗੀ। ਸੋ ਕਾਲ ਦੇ ਵਿੱਚ ਕਹਿੰਦੇ ਵੀ ਇਹ ਪਤਾ ਲੱਗਾ ਆ ਵੀ ਇੱਕ ਔਰਤ ਰਿਪੋਰਟ ਕਰ ਰਹੀ ਆ ਵੀ ਉਹਦਾ ਜਿਹੜਾ ਭਰਾ ਆ ਉਹ ਅਟੈਕ ਕਰ ਰਿਹਾ ਸੀ ਉਹਦੀ ਸਿਸਟਰ ਨੂੰ ਤੇ ਬ੍ਰੇਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਵਿੰਡੋ ਤੇ ਡੋਰ, ਤੇ ਉਸ ਤੋਂ ਵਿੱਚ ਕਹਿੰਦੇ ਵੀ ਪਿੱਛੇ ਇਹ ਵੀ ਆਵਾਜ਼ ਸੁਣੀ ਸੀ ਦੇ ਗੋਨਾ ਟੇਕ ਹਿਮ ਇਨ। 5 ਮਿੰਟ ਦੀ ਇਸ ਕਾਲ ਤੋਂ ਬਾਅਦ ਦੇ ਵਿੱਚ ਜਦ ਉਹ ਡੈਪਟੀ ਉੱਥੇ ਪਹੁੰਚਦਾ ਆ ਤਾਂ ਉਸ ਤੋਂ ਬਾਅਦ ਦੇ ਵਿੱਚ ਇਹ ਪਤਾ ਲੱਗਦਾ ਆ ਵੀ ਉਸ ਨੂੰ ਜਿਹੜੀ ਪੁਲਿਸ ਅਫਸਰ ਨੇ ਜਿਹੜੀ ਉਹ ਗੋਲੀ ਮਾਰ ਦਿੱਤੀ ਸੀ। ਸੋ ਹੁਣ ਜਿਹੜੀ ਇਸ ਦੀ ਇਨਵੈਸਟੀਗੇਸ਼ਨ ਇਸ ਟਾਈਮ ਚੱਲ ਰਹੀ ਆ, ਪਰ ਪਰਿਵਾਰ ਵਾਲੇ ਇਹ ਕਹਿ ਰਹੇ ਆ ਵੀ ਇਸ ਮੁੰਡੇ ਦੇ ਨਾਲ ਧੱਕਾ ਜਿਹੜਾ ਉਹ ਹੋਇਆ ਆ, ਆਟਿਜ਼ਮ ਦਾ ਉਹ ਸ਼ਿਕਾਰ ਸੀਗਾ ਤੇ ਗੋਲੀ ਤੋਂ ਬਗੈਰ ਵੀ ਉਸ ਨੂੰ ਸਾਂਭਿਆ ਜਿਹੜਾ ਉਹ ਜਾ ਸਕਦਾ ਸੀ, ਪਰ ਇਸ ਮਾਮਲੇ 'ਚ ਹੁਣ ਇਸ ਮੁੰਡੇ ਦੀ ਮੌਤ ਹੋ ਚੁੱਕੀ ਆ। ਜੀ ਬਿਲਕੁਲ, ਉਹ ਕਾਲੇ ਮੂਲ ਦਾ ਨੌਜਵਾਨ ਸੀ। ਤੇ ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ FBI ਨੇ ਇੱਕ ਵਾਰੀ ਫਿਰ ਉਸ ਜੇਲ੍ਹ ਨੂੰ ਜਿਹੜਾ ਆ ਉਹਦੀ ਇਨਵੈਸਟੀਗੇਸ਼ਨ ਕੀਤੀ ਹੈ ਜਿੱਥੇ ਸੈਕਸ਼ੁਅਲ ਹਰਾਸਮੈਂਟ ਲੇਡੀਜ਼ ਦੀ ਹੋਈ ਸੀਗੀ। ਡਬਲਨ ਦੀ ਇਹ ਜੇਲ੍ਹ ਹੈਗੀ ਆ। ਇਸ ਤੋਂ ਪਹਿਲਾਂ ਵੀ FBI ਨੇ ਇਹਨਾਂ ਦੀ ਇਨਵੈਸਟੀਗੇਸ਼ਨ ਕੀਤੀ ਸੀ। ਗਵਰਨਮੈਂਟ ਦੇ ਜਿਹੜੇ ਵਕੀਲ ਆ ਉਹਨਾਂ ਨੇ ਕਿਹਾ ਕਿ ਆਰਟ ਦਲਗੋਵ ਇਹ ਵਾਰਡਨ ਸੀਗਾ FCI ਡਬਲਿਨ ਦਾ, ਜਿੱਥੇ ਬਹੁਤ ਸਾਰੀਆਂ ਰਿਪੋਰਟਸ ਆਈਆਂ ਸੀਗੀਆਂ ਵੀ ਜਿਹੜੇ ਇਨਮੇਟਸ ਆ ਉਹਨਾਂ ਨੂੰ ਸੈਕਸ਼ੁਅਲੀ ਜੋ ਆ ਹਰਾਸ ਕੀਤਾ ਗਿਆ ਹੈਗਾ। ਫੈਡਰਲ ਲਾਅ ਦੇ ਮੁਤਾਬਕ ਕੋਈ ਵੀ ਜਿਹੜਾ ਕੈਦੀ ਆ ਉਹਦੇ ਨਾਲ ਉੱਥੇ ਦਾ ਜਿਹੜਾ ਪ੍ਰਿਜ਼ਨ ਦਾ ਵਾਰਡਨ ਜਾਂ ਕੋਈ ਵੀ EMPLOYEE ਆ ਕਿਸੇ ਤਰ੍ਹਾਂ ਦੀ ਸੈਕਸ਼ੁਅਲ ਹਰਾਸਮੈਂਟ ਨਹੀਂ ਕਰ ਸਕਦਾ ਹੈਗਾ। ਸੋ FBI ਕਹਿੰਦੇ ਵੀ ਕਾਫੀ ਪੇਪਰਾਂ ਦੇ ਡਾਕੂਮੈਂਟਸ ਦੇ ਬਕਸੇ ਭਰ ਕੇ ਜਿਹੜੀ ਆ ਉਹ ਲੈ ਗਈ ਆ। ਉਹਨਾਂ ਨੇ ਕੰਪਿਊਟਰ ਜੋ ਉਹਨਾਂ ਦਾ
ਕੈਮਰਿਆਂ ਦਾ ਜਿੱਥੇ ਰੈਕਡ ਹੁੰਦਾ ਉਹ ਸਾਰਾ ਕੁਝ ਉਹਨਾਂ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਹੈਗਾ ਆ। ਤੇ FBI ਦੇ ਸਪੋਕਸਪਰਸਨ ਕੈਮਰਨ ਪੋਲਨ ਨੇ ਇਹ ਦੱਸਿਆ ਹੈਗਾ ਇਹ ਵੀ ਕੋਰਟ ਆਥੋਰਾਈਜ਼ ਲਾ ਇਨਫੋਰਸਮੈਂਟ ਐਕਟੀਵਿਟੀ ਸੀਗੀ। ਡਿਟੇਲ ਅਸੀਂ ਦੇ ਨਹੀਂ ਸਕਦੇ। ਇਹ ਜਿਹੜੀ ਪ੍ਰਿਜ਼ਨ ਆ ਡਬਲਿਨ ਦੀ 21 ਮੀਲ ਓਕਲੈਂਡ ਤੋਂ ਈਸਟ ਆਫ ਓਕਲੈਂਡ ਹੈਗੀ ਆ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ 59 ਸਾਲਾਂ ਦੀ ਇੱਕ ਔਰਤ ਜਿਹੜੇ ਐਂਜਲਸ ਨੈਸ਼ਨਲ ਫੋਰੈਸਟ ਆ ਉਸ ਦੇ ਵਿੱਚ ਦਰਿਆ ਵਿੱਚ ਰੁੜ ਗਈ। ਅਧਿਕਾਰੀ ਇਸ ਟਾਈਮ ਕਹਿੰਦੇ ਉਸ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਆ ਕੈਲੀਫੋਰਨੀਆ ਦੀ ਇਸ ਰਿਵਰ ਦੇ ਵਿੱਚ। ਆਪਾਂ ਨੂੰ ਪਤਾ ਵੀ ਬੀਤੇ ਮਹੀਨਿਆਂ ਦੇ ਵਿੱਚ ਬੀਤੇ ਹਫ਼ਤਿਆਂ ਦੇ ਵਿੱਚ ਭਾਰੀ ਮੀਂਹ ਪਿਆ ਜਿਸ ਕਰਕੇ ਕਈ ਦਰਿਆਵਾਂ ਦੇ ਵਹਾਅ ਬਹੁਤ ਤੇਜ਼ ਹੋਏ ਪਏ ਆ। ਇਸ ਬੀਬੀ ਦਾ ਜੇ ਨਾਂ ਤਾਂ ਨਹੀਂ ਰਿਲੀਜ਼ ਕੀਤਾ ਗਿਆ, ਕਹਿੰਦੇ ਵੀ ਆਪਣੇ ਫਰੈਂਡਸ ਦੇ ਨਾਲ ਇਹ ਹਾਈਕਿੰਗ ਦੇ ਲਈ ਆਈ ਸੀ ਜਦ ਇਹਨਾਂ ਨੇ ਜਿਹੜੀ ਸੈਨ ਗੈਬਰੀਅਲ ਰਿਵਰ ਹੀਟਨ ਫਲੈਟ ਟ੍ਰੇਲਸ ਆ ਲਾਸ ਐਂਜਲਸ ਕਾਉਂਟੀ ਦੇ ਵਿੱਚ ਉਸ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਉਹ ਡਿੱਗ ਪਈ ਤੇ ਬਹੁਤ ਤੇਜ਼ ਪਾਣੀ ਦੇ ਵਹਾਅ ਦੇ ਵਿੱਚ ਅੱਗੇ ਰੁੜ ਗਈ। ਹੁਣ ਤੱਕ 60 ਤੋਂ ਵੱਧ ਲੋਕ ਉਸ ਨੂੰ ਭਾਲਣ ਦੇ ਵਿੱਚ ਲੱਗੇ ਹੋਏ ਆ। ਮਾਊਂਟੇਨ ਰੈਸਕਿਊ ਟੀਮਸ ਵੀ ਜਿਹੜੀਆਂ ਉਹਨਾਂ ਨੇ ਲਗਾਈਆਂ ਆ। US ਫੋਰੈਸਟ ਸਰਵਿਸ ਦੇ EMPLOYEES ਪੈਰਾਮੈਡਿਕਸ ਪਿਛਲੇ 2 ਦਿਨਾਂ ਤੋਂ ਇਸ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਆ। ਹੈਲੀਕਾਪਟਰ ਤੇ ਡਰੋਨ ਦਾ ਸਹਾਰਾ ਵੀ ਲਿਆ ਗਿਆ ਹੈਗਾ ਆ। ਸੋ ਅਧਿਕਾਰੀਆਂ ਨੇ ਕਿਹਾ ਆ ਖਾਸ ਕਰਕੇ ਹਾਈਕਰਸ ਨੂੰ ਵੀ ਭਾਈ ਜਦੋਂ ਤੁਸੀਂ ਸੈਰ ਵਗੈਰਾ ਕਰਨ ਜਾਂਦੇ ਆ ਚਾਹੇ ਚੋਅ ਆ ਤੇ ਚਾਹੇ ਦਰਿਆ ਆ ਤਾਂ ਉਹਨਾਂ ਥਾਵਾਂ ਤੋਂ ਕ੍ਰਾਸ ਕਰਨ ਦੀ ਕੋਸ਼ਿਸ਼ ਕਰੋ ਜਿੱਥੇ ਪਾਣੀ ਦਾ ਵਹਾਅ ਬਹੁਤਾ ਤੇਜ਼ ਨਹੀਂ ਆ। ਜੇ ਗੋਡੇ ਗਿੱਟਿਆਂ ਤੋਂ ਵੱਧ ਆ ਪਾਣੀ ਤਾਂ ਉਸ ਨੂੰ ਕ੍ਰਾਸ ਕਰਨ ਤੋਂ ਗੁਰੇਜ਼ ਹੀ ਜਿਹੜਾ ਆ ਉਹ ਕੀਤਾ ਜਿਹੜਾ ਹੋ ਜਾਵੇ। ਕਾਹਲੀ ਦੇ ਵਿੱਚ ਕਈ ਵਾਰੀ ਇਦਾਂ ਤੁਸੀਂ ਡਿੱਗ ਜਾਂਦੇ ਆ ਤਾਂ ਪਾਣੀ ਦੇ ਵਿੱਚ ਬਹਿ ਸਕਦੇ ਆ। ਇਹ ਪਹਿਲੀ ਵਾਰੀ ਨਹੀਂ, ਇਦਾਂ ਪਹਿਲਾਂ ਵੀ ਕਈ ਘਟਨਾਵਾਂ ਜਿਹੜੀਆਂ ਆ ਉਹ ਵਾਪਰ ਚੁੱਕੀਆਂ ਆ ਪਰ ਇਸ ਟਾਈਮ 59 ਸਾਲਾ ਬੀਬੀ ਦੀ ਭਾਲ ਜਾਰੀ ਆ। ਕੈਲੀਫੋਰਨੀਆ ਦੇ ਵਿੱਚ ਜਿਹੜੇ ਰੈਸਟੋਰੈਂਟ ਆ ਉਹ ਜਿਨ੍ਹਾਂ ਸ਼ਹਿਰਾਂ ਦੇ ਵਿੱਚ ਕ੍ਰਾਈਮ ਵੱਧ ਰਿਹਾ ਹੈਗਾ ਉੱਥੇ ਜਿਹੜੀ ਇਨਡੋਰ ਡਾਈਨਿੰਗ ਆ ਉਸ ਨੂੰ ਬੰਦ ਕਰ ਰਹੇ ਆ। ਬਹੁਤ ਸਾਰੇ ਰੈਸਟੋਰੈਂਟ ਤੁਸੀਂ ਸਾਡੀਆਂ ਖਬਰਾਂ ਸੁਣੀਆਂ ਹੀ ਆ ਪਿਛਲੇ ਮਹੀਨਿਆਂ ਦੇ ਵਿੱਚ ਸੈਨ ਫਰਾਂਸਿਸਕੋ ਓਕਲੈਂਡ ਛੱਡ ਕੇ ਜਾ ਚੁੱਕੇ ਹੈਗੇ। ਓਕਲੈਂਡ ਚੋਂ ਡੈਨੀਜ਼ ਰੈਸਟੋਰੈਂਟ ਇਨ ਐਂਡ ਆਊਟ ਆਲਰੇਡੀ ਆਊਟ ਚਲੇ ਗਏ ਹੈਗੇ ਆ। ਕਹਿੰਦੇ ਵੀ ਹੁਣ ਓਕਲੈਂਡ ਦੀਆਂ ਜਿੰਨੀਆਂ ਵੀ ਲੋਕੇਸ਼ਨਸ ਹੈਗੀਆਂ ਉੱਥੇ ਜਿਹੜੇ ਟਾਕੋ ਬੈਲ ਰੈਸਟੋਰੈਂਟਸ ਆ ਉਹਨਾਂ ਨੇ ਇਹ ਕਿਹਾ 2 ਲੋਕੇਸ਼ਨ ਉਹਨਾਂ ਦੀਆਂ ਇੱਕ 35th ਐਵਨਿਊ ਦੇ ਉੱਤੇ ਆ ਇੱਕ 630 ਹੈਗਨ ਬਰਗਰ ਰੋਡ ਦੇ ਉੱਤੇ ਆ। ਉਹਨਾਂ ਨੇ ਕਿਹਾ ਵੀ ਇਨਸਾਈਡ ਜੋ ਆ ਉਹ ਅਸੀਂ ਕਲੋਜ਼ ਕਰਨ ਜਾ ਰਹੇ ਆ। ਬਾਹਰੋਂ ਜੋ ਵੀ ਬੰਦਾ ਆ ਉਹ ਡਰਾਈਵ ਥਰੂ ਦੇ ਥਰੂ ਆਰਡਰ ਕਰ ਸਕਦਾ ਤੇ ਉੱਥੋਂ ਲੈ ਕੇ ਜਾ ਸਕਦਾ ਹੈਗਾ। ਓਕਲੈਂਡ ਸਿਟੀ ਕਾਉਂਸਲ ਮੈਂਬਰ ਡੈਨ ਕਾਲਵ ਨੇ ਕਿਹਾ ਵੀ ਇਹ ਜੋ ਕ੍ਰਿਮੀਨਲਸ ਇਸ ਏਰੀਏ ਦੇ ਵਿੱਚ ਹੈਗੇ ਆ ਉਹਨਾਂ ਕਰਕੇ ਇਹ ਜੋ ਰੈਸਟੋਰੈਂਟਸ ਆ ਉਹ ਸਾਰਾ ਕੁਝ ਕਰ ਰਹੇ ਹੈਗੇ ਆ। ਹੁਣ ਤੁਸੀਂ ਦੇਖੋ ਵੀ ਇਹ ਜੋ ਲੋਕੇਸ਼ਨਸ ਆ ਜਿਹੜੀਆਂ ਮੈਂ ਤੁਹਾਨੂੰ ਦੱਸ ਰਿਹਾ ਖਾਸ ਕਰਕੇ ਓਕਲੈਂਡ 에ਅਰਪੋਰਟ ਦੇ ਲਾਗੇ ਆ। ਇਨ ਐਂਡ ਆਊਟ ਵੀ ਓਕਲੈਂਡ 에ਅਰਪੋਰਟ ਦੇ ਲਾਗੇ ਸੀ। ਸੋ ਜੇ 에ਅਰਪੋਰਟ ਦੇ 2-4-5 ਮੀਲ ਦੇ ਲਾਗੇ ਇੰਨਾ ਜ਼ਿਆਦਾ ਕ੍ਰਾਈਮ ਵੱਧ ਗਿਆ ਆ ਲੋਕਾਂ ਦੀਆਂ ਕਾਰਾਂ ਟੁੱਟਦੀਆਂ ਹਰ ਰੋਜ਼ ਚੋਰੀ ਹੁੰਦਾ ਸਮਾਨ ਗੋਲੀਆਂ ਵੀ ਚੱਲਦੀਆਂ ਤੇ ਫਿਰ ਉਹ ਜਿਹੜਾ ਸ਼ਹਿਰ ਆ ਉਹਦਾ ਕੀ ਬਣੂਗਾ। ਸੋ ਇਹ ਕਾਫੀ ਮੁਸ਼ਕਲ ਜਿਹੜੀ ਇਹ ਕੰਮ ਇਸ ਟਾਈਮ ਜਿਹੜੀ ਉਹ ਬਣੀ ਪਈ ਆ। ਸੋ ਦੇਖੋ ਕੀ ਹੁੰਦਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਉੱਤੇ ਨਜ਼ਰ ਮਾਰੀਏ ਕਹਿੰਦੇ ਵੀ ਕੈਲੀਫੋਰਨੀਆ ਦੇ ਵਿੱਚ ਅਜੇ ਵੀ ਲਿਸਟ ਕਰ ਰਹੇ ਆ ਵੀ 23,000 ਤੋਂ ਵੱਧ ਅਜਿਹੇ ਗਨ ਓਨਰਸ ਆ ਜਿਨ੍ਹਾਂ ਨੂੰ ਰੋਕਿਆ ਗਿਆ ਹੈਗਾ ਆ ਵੀ ਤੁਸੀਂ ਗਨ ਨਹੀਂ ਓਨ ਕਰ ਸਕਦੇ। ਮਰਕਰੀ ਨਿਊਜ਼ ਨੇ ਅੱਜ ਇਹ ਜਿਹੜੀ ਰਿਪੋਰਟ ਛਾਪੀ ਆ ਕਹਿੰਦੇ ਵੀ ਪ੍ਰੋਗਰੈਸ ਇਹਨਾਂ ਨੇ ਨੋ ਡਾਊਟ ਪਹਿਲਾਂ ਦੇ ਮੁਕਾਬਲੇ ਵੱਧ ਕੀਤੀ ਆ ਪਰ ਅਜੇ ਵੀ 23,000 ਪ੍ਰੋਹਿਬਿਟਡ ਗਨ ਓਨਰਸ ਕੈਲੀਫੋਰਨੀਆ ਦੇ ਵਿੱਚ ਰਜਿਸਟਰਡ ਨੇ ਜਿਨ੍ਹਾਂ ਦੇ ਵਿੱਚ ਉਹ ਲੋਕ ਨੇ ਜਿਨ੍ਹਾਂ ਦੀ ਕ੍ਰਿਮੀਨਲ ਕਨਵਿਕਸ਼ਨਸ ਹੋ ਚੁੱਕੀਆਂ ਰਿਸਟ੍ਰੇਨਿੰਗ ਆਰਡਰਸ ਆ ਕਈਆਂ ਨੂੰ ਮੈਂਟਲ ਇਲਨੈਸ ਆ ਤੇ ਗੋਲਡਨ ਸਟੇਟ ਦੇ ਜਿਹੜੇ ਕੁਝ ਅਜਿਹੇ ਕਾਨੂੰਨ ਆ ਉਹਨਾਂ ਦੀ ਪ੍ਰੋਹਿਬਿਸ਼ਨਸ ਦੇ ਅੰਡਰ ਇਹ ਆਉਂਦੇ ਹੈਗੇ ਆ। ਅਟਾਰਨੀ ਜਨਰਲ ਰੌਬ ਬੌਂਟਾ ਨੇ ਅੱਜ ਇੱਕ ਐਨੂਅਲ ਰਿਪੋਰਟ ਜਿਹੜੀ ਉਹ ਪੇਸ਼ ਕੀਤੀ ਸੀ ਉਸ ਦੇ ਵਿੱਚ ਉਹਨਾਂ ਨੇ ਦੱਸਿਆ ਹੈਗਾ ਆ। ਉਹ ਕਹਿੰਦੇ ਵੀ ਆਰਮਡ ਤੇ ਪ੍ਰੋਹਿਬਿਟਡ ਪਰਸਨ ਸਿਸਟਮ ਉਹ ਲਗਾਤਾਰ ਪਿਛਲੇ ਸਾਲ ਦੇ ਮੁਕਾਬਲੇ ਘਟਿਆ ਆ। ਉਹਨਾਂ ਨੇ ਕਿਹਾ ਵੀ ਸਟੇਟ ਦੀ ਲਿਸਟ ਦੇ ਵਿੱਚ ਉਹਨਾਂ ਨੇ 1443 ਗਨਸ ਪਿਛਲੇ ਸਾਲ ਦੇ ਮੁਕਾਬਲੇ ਉਹ ਹੋਰ ਘਟਾਈਆਂ ਹੈਗੀਆਂ ਆ। 2017 ਦੇ ਵਿੱਚ ਅਧਿਕਾਰੀਆਂ ਦੇ ਦੁਆਰਾ 3685 ਗਨਸ ਆ ਉਹਨਾਂ ਨੂੰ ਸੀਜ਼ ਜਿਹੜਾ ਆ ਉਹ ਕੀਤਾ ਗਿਆ ਸੀ। ਇਹ ਉਸ ਦੇ ਮੁਕਾਬਲੇ ਤਾਂ ਨੰਬਰ ਘੱਟ ਹੈਗਾ ਆ ਪਰ ਪਿਛਲੇ 2 ਸਾਲਾਂ 'ਚ ਇਸ ਨੰਬਰ ਦੇ ਵਿੱਚ ਵਾਧਾ ਜਿਹੜਾ ਉਹ ਹੋਇਆ ਆ।
ਕੈਲੀਫੋਰਨੀਆ 2006 ਦੇ ਵਿੱਚ ਵਾਹਦ ਸੂਬਾ ਬਣਿਆ ਸੀ ਜਿਨ੍ਹਾਂ ਨੇ ਇਹ ਸਿਸਟਮ ਬਣਾਇਆ ਸੀ ਤੇ ਸਿਸਟਮ ਦੇ ਤਹਿਤ ਉਹਨਾਂ ਲੋਕਾਂ ਦੀ ਸ਼ਨਾਖਤ ਕੀਤੀ ਜਾਂਦੀ ਸੀ ਜਿਨ੍ਹਾਂ ਨੂੰ ਲੀਗਲੀ ਰਿਕੁਆਇਰਡ ਸੀਗਾ, ਜਿਹੜੀਆਂ ਲੀਗਲੀ ਰਿਕੁਆਇਰਡ ਫਾਇਰ ਆਰਮ ਸੀਗੀਆਂ, ਉਹਨਾਂ ਨੂੰ ਦੱਸਣਾ ਪੈਣਾ ਸੀਗਾ। ਪਰ ਜੇ ਉਹਨਾਂ ਦੀ ਕੋਈ ਕ੍ਰਿਮੀਨਲ ਕਨਵਿਕਸ਼ਨ ਹੋਈਆਂ ਸੀ ਉਹਨਾਂ ਨੂੰ ਵਾਪਸ ਕਰਨੀਆਂ ਪੈਣੀਆਂ ਸੀ। ਪਰ ਅਜੇ ਵੀ ਕਹਿੰਦੇ ਵੀ ਕਈ ਕੋਰਟ ਆਰਡਰਸ ਜਾਂ ਮੈਂਟਲ ਹੈਲਥ ਹੋਣ ਦੇ ਬਾਵਜੂਦ ਵੀ ਉਹਨਾਂ ਲੋਕਾਂ ਦੇ ਕੋਲ ਜਿਹੜੀਆਂ ਬੰਦੂਕਾਂ ਪਈਆਂ ਨੇ। ਸੋ ਆਰਮ ਤੇ ਪ੍ਰੋਹਿਬਿਟਡ ਪਰਸਨ ਸਿਸਟਮ ਅਜਿਹੀ ਇੱਕ ਲਿਸਟ ਜਿਹੜੀ ਆ ਉਹ ਕ੍ਰੀਏਟ ਕਰ ਰਿਹਾ ਆ। ਸੋ ਬੇਸਿਕਲੀ ਇਹਨਾਂ ਨੂੰ ਇਹ ਇਲੀਗਲ ਗਨ ਓਨਰਸ ਦੇ ਤੌਰ ਦੇ ਉੱਤੇ ਕੈਲੀਫੋਰਨੀਆ ਦੇ ਵਿੱਚ ਦੇਖਦੇ ਆ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ ਜੋ ਪ੍ਰੋਪੋਜੀਸ਼ਨ 1 ਆ ਹਜੇ ਉਹ ਡਿਸਾਈਡ ਨਹੀਂ ਹੋਇਆ। ਜਿੰਨੀਆਂ ਕੁ ਵੋਟਾਂ ਕਾਊਂਟ ਹੋਈਆਂ ਉਹਦੇ ਮੁਤਾਬਕ 50.5% ਉਹਦੇ ਹੱਕ ਦੇ ਵਿੱਚ ਪਈਆਂ ਹੈਗੀਆਂ ਆ। ਹਜੇ 2.5 ਮਿਲੀਅਨ ਵੋਟਸ ਕਾਊਂਟ ਹੋਣੀਆਂ ਹੈਗੀਆਂ। ਪਰ ਬੜਾ ਅਨਫੋਰਚੂਨੇਟ ਆ, ਕਹਿੰਦੇ ਪਈ ਅਮਰੀਕਾ ਦੀ 12% ਪੋਪੂਲੇਸ਼ਨ ਕੈਲੀਫੋਰਨੀਆ ਸਟੇਟ 'ਚ ਆ ਟੋਟਲ ਅਮਰੀਕਾ ਦਾ, ਤੇ ਟੋਟਲ ਅਮਰੀਕਾ ਦੇ ਜੋ ਹੋਮਲੈਸ ਲੋਕ ਆ 25% ਕੈਲੀਫੋਰਨੀਆ 'ਚ ਆ, ਜੋ ਕਿ 1,81,000 ਬਣਦੇ ਆ ਜਦੋਂ ਲਾਸਟ ਕਾਊਂਟ ਹੋਇਆ ਸੀ। ਇਹ ਲਾਸਟ ਕਾਊਂਟ ਹੁਣ ਪਤਾ ਨਹੀਂ ਕਦੋਂ ਹੋਇਆ ਸੀ, ਜੋ ਇਹ ਅੱਜ ਨਿਊਯਾਰਕ ਟਾਈਮ ਨੇ ਰਿਪੋਰਟ ਕੀਤਾ। ਆਪਾਂ ਤੁਹਾਡੇ ਨਾਲ ਖਬਰ ਸਾਂਝੀ ਕਰ ਰਹੇ ਹੈਗੇ ਆ। ਸੋ ਜੇ ਪ੍ਰੋਪੋਜੀਸ਼ਨ ਪਾਸ ਹੋ ਜਾਂਦੀ ਆ ਉਹਦੇ ਨਾਲ ਕਹਿੰਦੇ ਵੀ 6.38 ਬਿਲੀਅਨ ਡਾਲਰ ਦਾ ਜਿਹੜਾ ਬੌਂਡ ਹੈਗਾ ਉਹ ਹਾਊਸਿੰਗ ਦੇ ਵਾਸਤੇ, ਮੈਂਟਲ ਹੈਲਥ ਸਰਵਿਸਿਜ਼ ਦੇ ਵਾਸਤੇ ਯੂਜ਼ ਕੀਤਾ ਜਾਊਗਾ। ਇਸ ਤੋਂ ਬਿਨਾਂ 11,000 ਤੋਂ ਵੱਧ ਜਿਹੜੇ ਬਿਮਾਰ ਲੋਕ ਹੈਗੇ ਆ ਉਹਨਾਂ ਨੂੰ ਜਿਹੜਾ ਆ ਇਹਦੀ ਜਿਹੜੀ ਹੈਲਪ ਮਿਲੂਗੀ। ਇਹ ਕੈਲੀਫੋਰਨੀਆ ਦਾ ਗਵਰਨਰ ਵੀ ਕਹਿੰਦਾ ਸੀ। ਪਰ ਇਹ ਜੋ ਬੋਰਡ ਤੇ ਰਿਜ਼ਲਟਸ ਆ ਬੜੇ ਫਸਵੇਂ ਹੈਗੇ ਆ, 50.5% ਤੇ 49.5%। ਸੋ ਅੱਧੇ ਪਰਸੈਂਟ ਦਾ ਵੀ ਫਰਕ ਨਹੀਂ। ਹਜੇ 2.5 ਬਿਲੀਅਨ ਵੋਟਾਂ ਜਿਹੜੀਆਂ ਆ ਉਹ ਕਾਊਂਟ ਹੋਣੀਆਂ ਹੈਗੀਆਂ ਜੀ। ਲਾਸਟ ਜਿਹੜਾ ਹਰਜੋਤ ਸਿੰਘ ਦੀ 2023 ਦੇ ਵਿੱਚ ਜਿਹੜੀ ਹੱਡ ਦੀ ਰਿਪੋਰਟ ਹੈਗੀ ਆ ਉਹਦੇ ਅਕੋਰਡਿੰਗਲੀ 25% ਅਮਰੀਕਾ ਦੀ ਜਿਹੜੀ ਹੋਮਲੈਸ ਪਾਪੂਲੇਸ਼ਨ ਆ ਉਹ ਕੈਲੀਫੋਰਨੀਆ ਦੇ ਵਿੱਚ ਰਹਿੰਦੀ ਆ। ਸੋ ਇਸੇ ਨੰਬਰ ਦੀ ਜੇ ਗੱਲ ਕਰਦੇ ਜਾਈਏ ਨਾ, ਜਿਹੜਾ ਬੌਂਡ 1 ਆ, ਸੋ 2.9 ਮਿਲੀਅਨ ਹੱਕ ਦੇ ਵਿੱਚ ਆ ਤੇ 2.8 ਮਿਲੀਅਨ ਇਸ ਦੇ ਉਲਟ ਚੱਲ ਰਹੀਆਂ ਆ। ਓਵਰਆਲ ਜੇ ਦੇਖਿਆ ਜਾਵੇ ਤਾਂ ਹਰਜੋਤ ਸਿੰਘ ਜੀ 27% ਓਵਰਆਲ ਟਰਨ ਆਊਟ ਰਿਹਾ ਪੂਰੇ ਸਟੇਟ ਵਾਈਡ ਕੈਲੀਫੋਰਨੀਆ ਦੇ ਵਿੱਚ। 30% ਲੋਕਾਂ ਨੇ ਵੀ ਨਹੀਂ ਇਹਨਾਂ ਪ੍ਰਾਇਮਰੀਜ਼ ਦੇ ਵਿੱਚ ਹਿੱਸਾ ਲਿਆ। ਸੋ ਫਾਰ ਹੁਣ ਤੱਕ 22 ਮਿਲੀਅਨ ਰਜਿਸਟਰਡ ਵੋਟਰ ਚੋਂ ਸਿਰਫ 6 ਮਿਲੀਅਨ ਲੋਕਾਂ ਨੇ ਹੀ ਜਿਹੜੀ ਆ ਉਹ ਵੋਟ ਪਾਈ ਸੀ। 30 ਦਿਨ ਬਚੇ ਇਹਨਾਂ ਨੇ ਪੂਰੀ ਜਿਹੜੀ ਕਾਊਂਟਿੰਗ ਆ ਉਦੋਂ ਪੂਰੀ ਕਰ ਲੈਣੀ ਆ। ਉਦੋਂ ਐਗਜ਼ੈਕਟਲੀ ਪੂਰਾ ਨੰਬਰ ਜਿਹੜਾ ਉਹ ਆਊਗਾ। 12 ਅਪ੍ਰੈਲ ਨੂੰ ਸਰਟੀਫਾਈ ਹੋਣੇ ਆ ਇਹ ਆંકੜੇ। ਪਰ ਕੋਈ ਬੜੀ ਚੰਗਾ ਜਿਹੜੀ ਇਹ ਚੀਜ਼ ਆ ਨੰਬਰਸ ਦੇ ਮੁਕਾਬਲੇ ਜੇ ਦੇਖੀਏ ਤਾਂ ਵਧੀਆ ਜਿਹੜੀ ਉਹ ਨਹੀਂ ਲੱਗ ਰਹੀ ਹੈ ਜੀ। ਤੇ ਆਪਾਂ ਜਿਹੜੀ ਸਟਾਕ ਮਾਰਕੀਟ ਦੀ ਵੀ ਗੱਲ ਕਰਨੀ ਆ। ਕੈਲੀਫੋਰਨੀਆ ਦੀ ਇਕਨੋਮੀ ਪਿੰਚ ਹੋਈ ਹੈਗੀ ਆ ਕਿਉਂਕਿ ਅਨਪਲਾਇਮੈਂਟ ਜੋ ਆ ਉਹ ਕੈਲੀਫੋਰਨੀਆ ਦੇ ਵਿੱਚ ਵਧੀ ਹੈਗੀ ਆ। ਟੈਕ ਦੇ ਵਿੱਚ ਬਹੁਤ ਸਾਰੀਆਂ ਲੇ ਆਫ ਹੋਈਆਂ ਆ। ਹਾਲੀਵੁੱਡ ਦੇ ਵਿੱਚ ਸਟ੍ਰਾਈਕ ਚੱਲ ਰਹੀ ਹੈਗੀ ਆ। ਪੇਂਡੂ ਏਰੀਆ ਜੋ ਰੂਰਲ ਏਰੀਆਜ਼ ਆ ਉੱਥੇ ਜੌਬਲੈਸਨੈਸ ਹੈਗੀ ਆ। ਜੋ ਵੈਦਰ ਆ ਉਹ ਵੀ ਬੜਾ ਬੈਡ ਚੱਲ ਰਿਹਾ ਹੈਗਾ ਇਸ ਵੇਲੇ, ਜਦੋਂ ਕਿ ਜੋ ਖੇਤਾਂ 'ਚ ਕੰਮ ਕਰਦੇ ਆ ਉਹਨਾਂ ਦੇ ਲਈ ਵਧੀਆ ਵੈਦਰ ਚਾਹੀਦਾ ਸੀ। ਤੇ 5.1% ਅਨਪਲਾਇਮੈਂਟ ਦਸੰਬਰ ਮਹੀਨੇ ਦੇ ਵਿੱਚ ਕੈਲੀਫੋਰਨੀਆ 'ਚ ਰਿਪੋਰਟ ਕੀਤੀ ਗਈ ਆ, ਜੋ ਕਿ ਨੇਸ਼ਨ ਨਾਲੋਂ ਜ਼ਿਆਦਾ ਆ। ਓਵਰਆਲ ਯੂਐਸਏ ਦੇ ਵਿੱਚ ਅਨਪਲਾਇਮੈਂਟ 3.7% ਆ। ਜੀ ਬਿਲਕੁਲ। ਨੰਬਰਸ ਦੇ ਉੱਤੇ ਜੇ ਗੱਲ ਕਰੀਏ ਹਰਜੋਤ ਸਿੰਘ ਜੀ, ਅੱਜ ਹਫਤੇ ਦੀ ਸ਼ੁਰੂਆਤ ਦੇ ਉੱਤੇ ਮੰਡੇ ਦੀ ਕਲੋਜ਼ਿੰਗ ਦੇ ਉੱਤੇ ਡਾਓ ਜੋਨ 47 ਪੁਆਇੰਟ ਵੱਧ ਕੇ 38,770 ਤੇ ਬੰਦ ਹੋਇਆ। S&P 6 ਪੁਆਇੰਟ ਘਟਿਆ 5118 ਤੇ। ਨੈਸਡੈਕ 66 ਪੁਆਇੰਟ ਘਟ ਕੇ 16,019 ਤੇ ਬੰਦ ਹੋਇਆ। ਸੋਨੇ ਦਾ ਭਾਅ $2187 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $78 ਪ੍ਰਤੀ ਬੈਰਲ। 10 ਈਅਰ ਯੀਲਡ 4.09% ਦੇ ਉੱਤੇ ਰਹੀ ਆ। ਕ੍ਰਿਪਟੋ ਕਰੰਸੀਜ਼ 'ਚ ਬਿਟਕੋਇਨ 72,033 ਤੇ ਇਥੀਰੀਅਮ 4,060 US$ ਦੇ ਬਰਾਬਰ ਚੱਲ ਰਿਹਾ। ਕ੍ਰਿਪਟੋ ਕਰੰਸੀ ਇਸ ਟਾਈਮ ਜੇ ਦੇਖਿਆ ਜਾਵੇ ਤਾਂ ਪੂਰੀ ਚੜ੍ਹਾਈ ਦੇ ਉੱਤੇ ਜਿਹੜੀ ਉਹ ਚੱਲ ਰਹੀ ਆ। ਪਰ ਭਾਈ ਇਹ ਫਾਈਨੈਂਸ਼ੀਅਲ ਐਡਵਾਈਸ ਨਹੀਂ, ਕਿਸੇ ਵੀ ਤਰੀਕੇ ਦੀ ਤੁਸੀਂ ਦੇਖ ਕੇ ਇਹਨਾਂ ਸਾਰੀਆਂ ਚੀਜ਼ਾਂ 'ਚ ਬਥੇਰੇ ਸਟਾਕਸ ਦੇ ਵਿੱਚ ਤੇ ਇਹਨਾਂ 'ਚ ਰਿਸਕ ਰਹਿੰਦੇ ਆ। $1 ਦੇ ਬਰਾਬਰ ਇੰਡੀਆ ਦੇ 82 ਰੁਪਏ ਤੇ 75 ਪੈਸੇ ਰਹੇ ਆ, ਤੇ $1 ਦੇ ਬਰਾਬਰ ਪਾਕਿਸਤਾਨ ਦੇ 279 ਰੁਪਏ ਤੇ 20 ਪੈਸੇ, ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 35 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।